ਬਿਸਮਿल्लाहिर्रहमानिर्रहीम अस्सलाम वालेकुम जी आया ਨੂੰ ਕਹਿੰਦੇ ਆ ਜੀ ਤੁਹਾਨੂੰ ਪੰਜਾਬੀ ਤਬਸਰੇ ਦੇ ਵਿੱਚ ਤੇ ਅੱਜ ਫਖਰ ਬਾਈ ਦੀ ਗੈਰ ਮੌਜੂਦਗੀ ਦੇ ਵਿੱਚ ਮੈਂ ਇੱਕ ਕੋਸ਼ਿਸ਼ ਕਰ ਰਿਹਾ ਕਿ ਇੱਕ ਵੀਲੌਗ ਕੀਤਾ ਜਾਏ। ਫਖਰ ਬਾਈ ਤੇ ਨਹੀਂ ਆਏ ਤੇ ਉਹ ਅਸੀਂ ਬੈਠੇ ਸਾਂ ਦੋਸਤ ਡੇਰੇ ਤੇ ਕੋਈ ਹੁੰਦਾ ਨਾ ਕਿ ਚਲੋ ਯਾਰ ਬੈਠੇ ਆ ਤੇ ਜੋ ਕੁਝ ਅਸੀਂ ਸ਼ੁਗਲ ਮੇਰਾ ਗੱਲਬਾਤ ਕਰ ਰਹੇ ਆ ਤੇ ਉਹ ਅਸੀਂ ਵਿਊਅਰਸ ਦੇ ਨਾਲ ਵੀ ਸ਼ੇਅਰ ਕਰੀਏ। ਤੇ ਅੱਜ ਇੱਕ ਥੋੜਾ ਲਾਈਟ ਦੇ ਮੂਡ ਦੇ ਵਿੱਚ ਅਸੀਂ ਵੀਲੌਗ ਕਰਾਂਗੇ ਕਿਉਂਕਿ ਫਖਰ ਬਾਈ ਦੀਆਂ ਗੱਲਾਂ ਹੁੰਦੀਆਂ ਨੇ ਬੜੀਆਂ ਤੁਰਸ਼ ਤੇ ਬੜੀਆਂ ਸੀਰੀਅਸ ਤੇ ਅਸੀਂ ਤੇ ਉਹਦੇ ਐਕਸਪਰਟ ਨਹੀਂ ਹੈ ਵੀ ਤੇ ਨਾ ਹੀ ਇੰਨੇ ਸਿਆਣੇ ਆ ਨਾ ਹੀ ਇੰਨਾ ਕੋ ਸਾਨੂੰ ਇਲਮ ਹੈ ਤੇ ਅਸੀਂ ਆਪਣਾ ਕੋਈ ਸ਼ੁਗਲ ਮੇਰਾ ਕਰਾਂਗੇ। ਤੇ ਇਹ ਮੇਰੇ ਨਾਲ ਮੌਜੂਦ ਨੇ ਅੱਜ ਖੁਰਮ ਬਾਈ ਤੇ ਖੁਰਮ ਬਾਈ ਮਾਸ਼ਾਅੱਲਾ 2000 ਵਿੱਚ ਆਏ ਨੇ ਅਮਰੀਕਾ ਤੇ ਸਾਡੇ ਬੜੇ ਆਪਸ ਵਿੱਚ ਇਕੱਠਿਆਂ ਵਾਕਿਆਤ ਉਸ ਟਾਈਮ ਬਚਪਨਾ ਹੀ ਸੀ ਤੇ ਬੜੇ ਸ਼ੁਗਲ ਮੇਰੇ ਦੇ ਬਹਿਣਾ ਖਲੋਣਾ ਆਪਣੇ ਸਾਡੇ ਦੋਸਤ ਪੂਰਾ ਗਰੁੱਪ ਹੁੰਦਾ ਸੀ ਤੇ ਅੱਜ ਇਹਨਾਂ ਕੋ ਕੁਝ ਵਾਕਿਆਤ ਸੁਣਾ ਦੇ ਬਚਪਨ ਦੇ ਤੇ ਕੁਝ ਗੱਲਾਂ ਸ਼ੇਅਰ ਕਰਾਂਗੇ। ਜੀ ਖੁਰਮ भाई अस्सलाम वालेकुम। वालेकुम सलाम जी, चलो ठीक ठाक हो जी, थोड़ा वॉल्यूम ऊंचा रखियो जरा मजा भी आवे ना। जी जी बिल्कुल बिल्कुल। अच्छा जी खुरम भाई ਤੁਸੀਂ ਆਏ ਇੱਥੇ 99 ਦੇ ਆਪਣਾ 2000 ਦੇ ਵਿੱਚ ਜੀ ਜੀ ਤੇ ਉਹ ਆ ਕੇ ਫਿਰ ਕਿਹਦਾ ਮਹਿਸੂਸ ਹੋਇਆ ਕਿਸ ਤਰ੍ਹਾਂ ਤੁਹਾਡੇ ਦਿਲ ਦੀ ਉਹ ਦੁਨੀਆ ਜਿਹੜੀ ਉਹ ਬਦਲੀ ਇੱਥੇ ਆ ਕੇ ਉਹ ਬੰਦਾ ਚੇਂਜ ਹੋ ਜਾਂਦਾ ਨਾ ਇੱਕ ਨਵੇਂ ਦੇਸ਼ ਦੇ ਨਾਲ ਫਿਰ ਉਹ ਆਸਤਾ ਆਸਤਾ ਹੁਣ ਤੇ ਅਸੀਂ ਮਾਸ਼ਾਅੱਲਾ ਜਵਾਨ ਹੁੰਨੇ ਆ ਪਏ ਤੇ ਉਹ ਕਿਸ ਤਰ੍ਹਾਂ ਫਿਰ ਹੋਇਆ ਸਭ ਕੋਈ ਆਪਣਾ ਵਾਕਿਆ। बस जी आए ते लग पे काम नूं ते बस फिरे टुरे इंजॉय किया तुहाडे नाल ही किया बहुत ज्यादा वो भी दोस्त यार बने ने बड़ा अच्छा टाइम गुजरिया है ते यादां भी बस लोकां दी जेह्ड़े यार दोस्त कुछ नाल न कुछ हाले भी हैन ते कुछ मतलब है कुछ यादां रह गईयां उन्हां दियां अच्छे दोस्त बने न काम काफी सारे कीते न ते इंसान दियां एह चीज़ां याद करदा बंदा कि छोटियां गल्लां होंदियां न माशाअल्लाह बड़े वाकियात ने ना नाज़रीन ਅਸੀਂ ਜਦੋਂ ਬੈਠੇ ਹੁੰਨੇ ਆ ਤੇ ਖੁਰਮ ਭਾਈ ਆਪਣੀਆਂ ਬਚਪਨ ਦੇ ਬੜੇ ਸਾਨੂੰ ਵਾਕਿਆਤ ਸੁਣਾਉਂਦੇ ਰਹਿੰਦੇ ਨੇ ਹੁੰਦੇ ਵੀ ਜ਼ਿਆਦਾ ਇਹਨਾਂ ਦੇ ਨੇ ਤੇ ਅਸੀਂ ਹੱਸਦੇ ਰਹਿੰਦੇ ਆ ਤੇ ਅੱਜ ਇਹਨਾਂ ਕੋਲ ਕੁਝ ਸੁਣਾਉਂਦੇ ਕੋਈ ਆਪਣਾ ਬਚਪਨ ਦਾ ਕੋਈ ਫਨੀ ਵਾਕਿਆ ਕੋਈ ਲਾਈਟ ਮੂਡ ਵਿੱਚ ਅਸੀਂ ਅੱਜ ਕਰ ਰਹੇ ਹਾਂ ਪ੍ਰੋਗਰਾਮ ਤੇ ਉਹਦੀ ਮੁਨਾਸਬਤ ਦੇ ਨਾਲ। जी जी जरूर क्यों नहीं तुहानू दसांगे अपने वीडियो जरूर दसांगे ते ना एक दफा अपने दोस्त नाल ओहदा नाम नईम है ते ਅਸੀਂ ਨਾ ਦੋਸਤ ਮੇਰਾ ਕਹਿੰਦਾ ਚਲਾ ਚਲੀਏ ਨਈਮ ਉਹ ਜਿਹੜੇ ਨਈਮ ਭਾਈ ਪਾਕਿਸਤਾਨ ਹੁੰਦੇ ਨੇ ਜੀ ਜੀ ਮੇਰੇ ਦੋਸਤ ਨੇ ਪਾਕਿਸਤਾਨ ਬੜੇ ਅੱਛੇ ਮੇਰੇ ਦੋਸਤ ਨੇ ਤੇ ਉਹਨਾਂ ਨਾਲ ਨਾ ਮੈਨੂੰ ਦੋਸਤ ਕਹਿੰਦਾ ਯਾਰ ਅੱਜ ਨਾ ਚਲੀਏ ਬਾਜ਼ਾਰ ਚਲੀਏ ਮੈਂ ਬਾਜ਼ਾਰ ਦੇ ਨਾਲ ਚਲਾ ਗਿਆ ਥੋੜੀ ਦੇਰ ਬੈਠੇ ਆ ਤੇ ਫਿਰ ਕਹਿੰਦਾ ਚਲ ਕੁਝ ਖਾਈਏ ਪੀਏ ਮੈਂ ਚੱਲ ਸਹੀ ਹੈ ਅਸੀਂ ਕੋਈ ਮਤਲਬ ਫਰੂਟ ਚਾਟ ਖਾਧੀ ਫਿਰ ਟੁਰੇ ਫਿਰ ਕਹਿੰਦਾ ਯਾਰ ਮੈਂ ਅਸਲ ਨਾਲ ਤੈਨੂੰ ਗੱਲ ਦੱਸਾਂ ਮੈਂ ਇੱਕ ਨੀਅਤ ਤੇ ਆਇਆ ਸਾਂ ਅੱਛਾ ਤੇ ਤੂੰ ਮੇਰੇ ਨਾਲ ਅੱਜ ਉਹ ਵੀ ਕੰਮ ਕਰਿਆ ਮਜ਼ਾ ਆ ਜੇ ਯਾਰ ਕਿਹੜੀ ਗੱਲ ਹੈ ਕਹਿੰਦਾ ਚੱਲ ਨਾ ਮੈਂ ਤੈਨੂੰ ਦੱਸਣਾ ਵਾ ਫਿਰ ਉਹ ਮੈਨੂੰ ਲੈ ਗਿਆ ਹਸਪਤਾਲ ਚ ਨਾ ਉੱਥੇ ਨਾ ਉਹ ਲੱਗੇ ਸੀ ਡੋਨੇਟ ਕਰ ਰਹੇ ਸੀ ਬਲੱਡ ਡਰੇਨੇਜ ਕਰ ਰਹੇ ਸੀ ਉਹ ਜਨਾਬ ਕੀ ਹੋਇਆ ਕਿ ਮੈਂ ਪਹਿਲੇ ਮੈਂ ਦੇਖਿਆ ਮੈਂ ਉਹ ਇਹ ਤਾਂ ਮਸਲਾ ਹੀ ਕੋਈ ਨਹੀਂ ਮੈਂ ਉਹਨਾਂ ਕੋਲ ਗਿਆ ਤੇ ਉਹ ਦੋਸਤ ਮੇਰਾ ਪਹਿਲਾਂ ਕਹਿੰਦਾ ਮੈਂ ਪਹਿਲੇ ਦੇਣਾ ਫਿਰ ਤੂੰ ਦੇ ਨਾ ਉਹ ਆਏ ਨਾ ਲਾ ਕੇ ਮਤਲਬ ਬਲੱਡ ਵਾਲਾ ਚੈੱਕ ਕੀਤਾ ਵੀ ਥੋੜਾ ਖੂਨ ਗਰੁੱਪ ਕਿਹੜਾ ਹੈ ਨਾ ਇਹ ਉਹ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਨੇ ਕਿ ਹਾਂਜੀ ਤੁਸੀਂ ਤਿਆਰ ਬੋਤਲ ਦੇਣ ਵਾਸਤੇ ਮੈਂ ਜੀ ਠੀਕ ਹੈ ਉਹਨਾਂ ਇਧਰੋਂ ਮੇਰਾ ਟੈਸਟ ਕੀਤਾ ਸੀ ਜਿਹੜਾ ਇੱਧਰ ਸੂਈਆਂ ਲਾਈਆਂ ਨੇ ਮੈਨੂੰ ਟਾਪ ਨੇ ਬਾਅਦ ਮੈਨੂੰ ਹੋਸ਼ ਕੋਈ ਨਾ ਰਹੀ ਮੈਂ ਕਿੱਥੇ ਪਿਆ ਵਾਂ ਤੇ ਜਿਹੜਾ ਮੈਨੂੰ ਹੋਸ਼ ਆਈ ਨਾ ਮੈਂ ਬੇਹੋਸ਼ ਹੋ ਗਿਆ ਦੀ ਵਜ੍ਹਾ ਨਾਲ ਨਾ ਉਹਨਾਂ ਨੇ ਕੋਈ ਟੀਕਾ ਸ਼ੀਕਾ ਲਾਇਆ ਨਹੀਂ ਮੈਨੂੰ ਕਦੀ ਦਿੱਤਾ ਨਹੀਂ ਸੀ ਹੈ ਔਰ ਦੂਸਰਾ ਬਸ ਐਸ ਕਣੀ ਨਾ ਬੇਹੋਸ਼ ਹੋ ਗਿਆ ਮੈਂ ਤੇ ਮੈਨੂੰ ਜਦੋਂ ਹੋਸ਼ ਆਈ ਨਾ ਤਾਂ ਮੈਨੂੰ 2 ਡ੍ਰਿਪਾਂ ਲੱਗੀਆਂ ਇੱਕ ਇੱਥੇ ਲੱਗੀ ਕਹਿੰਦੇ ਤੁਹਾਨੂੰ ਵੀਕਨੈਸ ਤੇ ਮੈਂ ਉਹਨਾਂ ਨੂੰ ਕੀ ਕਹਿ ਰਿਹਾ ਉਹਨਾਂ ਨੂੰ ਮੈਂ ਕੀ ਕਹਿ ਰਿਹਾ ਮੈਂ ਕਹਿ ਰਿਹਾ ਤੁਹਾਨੂੰ ਕੋਈ ਖੂਨ ਦੀ ਬੋਤਲ ਕੱਢ ਲਓ ਕਹਿੰਦੇ ਅੱਗੇ ਤੁਹਾਨੂੰ ਲੱਗੀ ਹੈ ਬੋਤਲ ਉਹਨਾਂ ਨੂੰ ਤੁਹਾਡਾ ਖੂਨ ਕੱਢ ਕੇ ਉਹਨਾਂ ਨੂੰ ਆਪਣਾ ਖੂਨ ਕਹਿੰਦੇ ਤੂੰ ਭਾਈ ਉਹਨਾਂ ਨੇ ਮੈਨੂੰ ਕਿਹਾ ਵੀ ਕਹਿੰਦੇ ਭਾਈ ਤੂੰ ਮਹਿੰਗਾ ਲੱਭਾ ਸਾਨੂੰ ਬਾਕੀ ਸਭ ਠੀਕ ਹੀ ਸੀ ਤੂੰ ਸਾਨੂੰ ਮਤਲਬ ਹੱਥ ਨੂੰ ਲਾਣੀ ਪਈ ਹੈ ਬੋਤਲ ਆ ਇਸ ਤਰ੍ਹਾਂ ਹੋ ਜਾਂਦਾ ਮੇਰਾ ਇੱਕ ਵਾਰੀ ਤੁਹਾਨੂੰ ਯਾਦ ਹੈ ਮੇਰੀ ਉਂਗਲੀ ਕੱਟ ਖੱਤੀ ਸੀ ਤੇ ਮੈਂ ਹਸਪੀਟਲ 'ਚ ਗਿਆ ਉਹਨਾਂ ਮੈਨੂੰ ਬਾਲ ਸੜਿਆ ਜੀ ਪਹਿਲੇ ਉਹਨਾਂ ਕੋਈ ਪੇਪਰ ਫਿਲ ਕਰਾਏ ਤੇ ਫਿਰ ਬਾਲ ਸੜਿਆ ਉਹ ਮੇਰੀ ਮੇਨ ਜਿਹੜੀ ਹੈ ਨਾ ਨਰਵ ਕੱਟਣ ਹੋਈ ਸੀ ਇੱਥੋਂ ਅੰਗੂਠੇ ਤੋਂ ਰੋਜ਼ਾ ਸੀ ਮੇਰਾ ਤੇ ਰੋਜ਼ਾ ਵੀ ਜੁਮਾਤੁਲ ਵਿਦਾ ਦਾ ਉਹ ਮੈਂ ਕੋਈ ਮੇਰਾ ਖਿਆਲ ਕੋਈ ਘੰਟਾ ਕੋ ਬੈਠਾ ਰਿਹਾ ਉਹਨਾਂ ਨੂੰ ਬਾਹਰ ਸੜਿਆ ਕੋਈ ਨਾ ਵੇਖਣ ਤੇ ਉਹ ਜਨਾਬ ਘੰਟੇ ਕੋ ਸਾਰੇ ਬਾਅਦ ਨਾ ਮੈਂ ਨਾ ਇੰਜ ਕਰਕੇ ਮੈਨੂੰ ਨਾ ਬੇਹੋਸ਼ੀ ਜੀ ਤਾਰੀ ਹੋਣ ਲੱਗ ਪਈ ਪਹਿਲਾਂ ਉਹਨਾਂ ਐਕਸਰੇ ਕੀਤੇ ਫਿਰ ਬਾਹਰ ਸੜਿਆ ਫਿਰ ਜਿਸ ਵੇਲੇ ਉਹ ਮੈਨੂੰ ਲੈ ਗਏ ਨਾ ਉਹ ਟਾਂਕੇ ਪੇ ਲਾਣ ਟਾਂਕੇ ਲਾਉਂਦਿਆਂ ਤੱਕ ਮੈਂ ਬਿਲਕੁਲ ਹੀ ਬੇਹੋਸ਼ ਹੋ ਗਿਆ ਉਹ ਪਾਕਿਸਤਾਨੀ ਸੀ ਮੁੰਡਾ ਜਿਹੜਾ ਉਹ ਨਰਸ ਬੰਦਾ ਉਹ ਨਾ ਮੈਨੂੰ ਹੋਸ਼ ਆਈ ਤੇ ਮੈਨੂੰ ਜੂਸ ਪੇ ਪਿਆਣ ਮੈਂ ਕਿਹਾ ਓਏ ਮੇਰਾ ਤੇ ਰੋਜ਼ਾ ਆਇਆ ਕਹਿੰਦਾ ਇਹ ਜੇ ਥੋੜੀ ਦੇਰ ਹੋਰ ਟਾਂਕੇ ਨਾ ਲੱਗਦੇ ਤੂੰ ਪੱਕਾ ਹੀ ਸੌ ਜਾਣਾ ਆ
ਉਹ ਮੇਰਾ ਖਿਆਲ ਤੁਸੀਂ ਘਬਰਾ ਗਏ ਹੋ ਜਾਂ ਤੁਹਾਡਾ ਖੂਨ ਘਟ ਗਿਆ ਤਾਂ? ਮੈਂ ਪਹਿਲੀ ਵਾਰ ਸੀ ਤੇ ਬਸ ਕੋਈ ਸਮਝ ਨਹੀਂ ਆਈ, ਉੱਠਿਆ ਤਾਂ ਮੈਨੂੰ ਮੈਂ ਹੈ ਕੱਢ ਦੋ ਹੋਰ ਖੂਨ ਕੱਢ ਦੋ, ਬੋਤਲ ਕੱਢ ਦੋ। ਉਹ ਕਹਿੰਦੇ ਤੁਹਾਨੂੰ ਤਾਂ ਆਪ ਵੀ ਤੁਸੀਂ ਖੂਨ ਹੀ ਦਿੰਦੇ ਰਹੇ ਹੋ ਉਹਦੇ ਜਦੋਂ ਸੁੱਤੇ? ਨਹੀਂ ਪਹਿਲੀ ਵਾਰ ਸੀ ਔਰ ਬਸ ਹੋ ਗਿਆ ਇਸ ਤਰ੍ਹਾਂ। ਤੇ ਮਤਲਬ ਪਲਾਨ ਨਹੀਂ ਨਾ ਕੀਤਾ, ਤੇ ਨਾਲੇ ਦੋਸਤ ਮੈਨੂੰ ਅਚਾਨਕ ਲੈ ਗਿਆ ਤੇ ਉਹ ਕਣੀ ਬਸ ਕੋਈ ਹਾਸ ਨਹੀਂ ਸੀ। ਤੇ ਉਹ ਵੈਸੇ ਤੇ ਬਲੱਡ ਦੇਣਾ ਜਿਹੜਾ ਹੈ ਉਹ ਹੈਲਦੀ ਇੱਕ ਚੀਜ਼ ਹੈ, ਕਿਉਂਕਿ ਤੁਹਾਡਾ ਉਹ ਰਿਪਲੇਸ ਹੋ ਜਾਂਦਾ ਨਵੇਂ ਫਰੈਸ਼ ਬਲੱਡ ਦੇ ਨਾਲ। ਬਿਲਕੁਲ ਅੱਛਾ, ਤੇ ਗੱਲ ਨੂੰ ਥੋੜਾ ਚੇਂਜ ਕਰਨੇ ਆ, ਬਲੱਡ ਵਾਲੀ ਗੱਲ ਜਿਹੜੀ ਹੈ ਜ਼ਿਆਦਾ ਸੀਰੀਅਸ ਨਹੀਂ ਹੋ ਗਈ ਯਾਰ? ਥੋੜੀ ਜਿਹੀ ਥੋੜਾ ਅਸੀਂ ਅੱਜ ਲਾਈਟ ਮੂਡ ਵਿੱਚ ਕਰ ਰਹੇ ਹਾਂ। ਕੋਈ ਫਨੀ ਵਾਕਿਆ ਸੁਣਾਓ ਆਪਣੇ ਬਚਪਨ ਦਾ। ਬੜੇ ਵਾਕਿਆਤ ਨੂੰ ਬਸ ਯਾਦ ਕਰਨੇ ਪੈਂਦੇ ਨੇ ਨਾ। ਯਾਦ ਕਰੋ ਨਾ, ਅੱਜ ਕੋਈ ਸੱਟੋ ਹੀ ਕੋਈ ਅਦਰ ਵਿਊਅਰਸ ਵਾਸਤੇ। ਜੀ ਜਾਓ ਤੁਹਾਨੂੰ ਮੈਂ ਦੱਸਣਾ ਵਾ ਕਿ ਬਸ ਅਸੀਂ ਨਾ ਚਾਰ ਆਪਸ ਕਜ਼ਨ ਹੀ ਸਾਂ ਤੇ ਸਾਰੇ ਅਸੀਂ ਇਕੱਠੇ ਹੀ ਕੰਮ ਕਰਦੇ ਸੀ, ਗੱਪਾਂ ਛੱਪਾਂ ਲਾਉਂਦੇ ਸੀ। ਕੰਮ ਤੇ ਪਹਿਲੇ ਚਲੇ ਗਏ ਤੇ ਕੰਮ ਤੇ ਜਾ ਕੇ ਥੋੜਾ ਸਾਰਾ ਪਲਾਨ ਬਣਾ ਕੇ ਯਾਰ ਸ਼ਾਮ ਨੂੰ ਮੇਲਾ ਵੀ ਹੈ ਤੇ ਚਲੀਏ ਉੱਥੇ ਸਾਰੇ। ਪਹਿਲਾਂ ਤੇ ਕੋਈ ਨਾ ਪਹਿਲਾਂ ਕਦਾ ਚਲੀਏ ਕਦਾ ਨਾ ਚਲੀਏ, ਫਿਰ ਅਸੀਂ ਚਲੇ ਗਏ। ਅਸੀਂ ਚਲੋ ਚੱਲਦੇ ਹਾਂ, ਸ਼ਾਮੀ ਛੁੱਟੀ ਕੀਤੀ, ਚਲੇ ਗਏ ਇਕੱਠੇ ਹੀ ਸਾਰੇ। ਤੇ ਉੱਥੇ ਜਿਹੜਾ ਪਹੁੰਚੇ ਅਸੀਂ ਤੇ ਸਾਰੇ ਇੰਜੋਏ ਕਰਦੇ ਰਹੇ ਤੇ 10-11 ਵੱਜ ਗਏ। ਅਸਾਂ ਕਿਹਾ ਯਾਰ ਹੁਣ 10-11 ਵੱਜ ਗਏ ਤੇ ਘਰ ਜਾਂਦੇ ਆ, ਸਾਨੂੰ ਘੰਟਾ ਡੇਢ ਲੱਗਣਾ। ਪਿੰਡ ਵਿੱਚੋਂ ਤੁਸੀਂ ਪਿੰਡ ਵਿੱਚ ਗਏ ਹੋ, ਤੁਸੀਂ ਸ਼ਹਿਰ ਵਿੱਚ? ਅਸੀਂ ਜਾਣ ਸ਼ਹਿਰ ਜਾਣ ਤੇ ਥੋੜਾ ਜਗ੍ਹਾ ਜਿਹੜੀ ਸੀ ਨਾ ਉਹ ਨਾਲ ਘਰ ਆਇਆ ਸੀ ਇੱਕ ਕਦਮ ਦਾ। ਕਹਿੰਦੇ ਯਾਰ ਮੇਰੇ ਘਰ ਚੱਲਨੇ ਆ, ਘਰ ਵੀ ਖਾਲੀ ਪਈ ਹੈ ਤੇ ਅਸੀਂ ਚਾਹੇ ਆਪਣੇ ਘਰ ਸਾਡੇ ਘਰ ਸੌਂ ਜਾਓ ਤੇ ਸੁਬਾਹ ਲੱਗੇ ਜਾਵਾਂਗੇ। ਅਸਾਂ ਕਿਹਾ ਚਲੋ ਯਾਰ ਇਹ ਵੀ ਗੱਲ ਸਹੀ ਹੈ। ਉਹਦੇ ਘਰ ਚਲੇ ਗਏ ਆ ਤੇ ਹੁਣ ਪਹਿਲਾਂ ਆਦਾ ਅੰਦਰ ਸੋਣਾ ਕਿ ਬਾਹਰ ਸੋਣਾ ਜੇ। ਅਸਾਂ ਕਿਹਾ ਅੰਦਰ ਚੱਲਨੇ ਆ, ਗਰਮੀਆਂ ਹਨ, ਸਰਦੀਆਂ ਤਾਂ ਐਸੀ ਗਰਮੀਆਂ ਹਨ। ਅਸੀਂ ਪਹਿਲਾਂ ਅੰਦਰ ਗਏ ਆ ਤੇ ਗਰਮ ਪੱਖਾ ਸ਼ੱਕਾ ਲਾਇਆ ਤੇ ਗਰਮੀ ਪਤਾ ਉਹ ਪਿਆ ਹੁੰਦਾ ਗਰਮ ਹੁੰਦਾ ਜੋ। ਕਹਿੰਦਾ ਚਲੋ ਬਾਹਰ ਸੋਨੇ ਆ, ਗਰਮੀ ਹੈ ਬਾਹਰ ਸੋਨੇ ਆ। ਮੰਜੀਆਂ ਬਾਹਰ ਕੱਢ ਲਈਆਂ, ਬਾਹਰ ਸੌਣ ਰੱਖਿਆ। ਉਹਨੇ ਸੋਨੇ ਟਾਈਮ ਚ ਲਵਾਰੀ ਆਈ ਨਾ ਤੇ ਇੱਕ ਦਿਨ ਕਹਿੰਦਾ ਯਾਰ ਮੈਂ ਤੇ 12 ਵੱਜ ਗਏ ਸੀ, ਰਾਤ ਦੇ 12 ਵੱਜ ਗਏ ਸੀ। ਇੱਕ ਦਿਨ ਕਹਿੰਦਾ ਕਿ ਯਾਰ ਮੈਂ ਨਾ ਉਹ ਜਿਹੜੀ ਫਿਕਰੀ ਵਾਲੀ ਉਮਰ ਹੁੰਦੀ ਹੈ ਉਸ ਟਾਈਮ, ਜਵਾਨ ਜਾਣ 16-17 ਬੰਦਾ 16-17-20 ਦੇ ਦਰਮਿਆਨ ਹੁੰਦਾ। ਜੀ ਬਿਲਕੁਲ 17-18 ਮਾਨਸਾ ਸੀ। ਉਹ ਫਿਰ ਕੀ ਹੋਇਆ ਕਿ ਇੱਕ ਕਹਿੰਦਾ ਜੀ ਮੈਂ ਸੁਬਾਹ ਪੱਠੇ ਵੱਢਣੇ ਜਾ ਕੇ ਜਾਂ ਪਤਾ ਨਹੀਂ ਮਤਲਬ ਸਾਡੇ ਪੱਠੇ ਆ ਰਹੇ ਨੇ ਤੇ ਮੈਂ ਸੁਬਾਹ ਮੰਡੀ ਆਣਾ। ਇੱਕ ਕਹਿੰਦਾ ਜੀ ਮੈਂ ਦੁੱਧ ਚੋਣਾ ਮੈਂ। ਇੱਕ ਕਹਿੰਦਾ ਸਾਡਾ ਟਰੱਕ ਆ ਰਿਹਾ ਭੋਗ ਦਾ, ਉਹ ਕਰਨਾ ਮੈਂ ਸੁਬਾਹ ਇੱਕ ਕਰਨਾ। ਤੇ ਮੈਂ ਹੈ ਜੀ ਮੈਂ ਤੇ ਨੀਂਦਰ ਹੀ ਨਹੀਂ ਆਉਂਦੀ ਕਿਸੇ ਦੇ ਘਰ। ਅੱਛਾ, ਉਹ ਘਰ ਵੀ ਨਵਾਂ ਕਦਮ ਦਾ ਘਰ ਸੀ ਲੇਕਿਨ ਕਦੀ ਸੁੱਤਾ ਹੀ ਨਹੀਂ ਸੀ। ਉਹ ਫਿਰ ਕੀ ਹੋਇਆ ਕਿ ਜਨਾਬ ਅਸੀਂ ਗੱਲਾਂ ਕਰਦੇ 2 ਵੱਜ ਗਏ, 12 ਤੋਂ 2 ਵੱਜ ਗਏ ਗੱਲਾਂ ਕਰਦੇ। ਉਹ ਜਿਹੜਾ ਅਸੀਂ ਲੇਟੇ ਆ ਨਾ ਤੇ ਮੈਂ ਕਿਹਾ ਚਲੋ ਯਾਰ ਸਾਰਿਆਂ ਨੂੰ ਜਾਣਾ, ਮੈਂ 2-3 ਘੰਟੇ ਸੀ। ਅਸੀਂ ਸੌਂ ਗਏ ਹਾਂ, ਚਲੋ ਸੋਨੇ ਯਾਰ ਕੰਮ ਸੁਬਾਹ ਨਾ ਪਲਾਨ ਆਪਣੇ ਵੀ ਹਨ। ਜਿਹੜਾ ਮੈਂ ਸੁਬਾਹ ਉੱਠਿਆ ਤੱਕਿਆ ਤੇ 10 ਵਜੇ। ਮੈਂ ਮੈਂ ਤਾਂ ਲੇਟ ਹੋ ਗਿਆ। ਉਹ ਤੱਕਿਆ ਤੇ ਜਿਹੜੇ ਦੂਸਰੇ ਦੋਸਤ ਨੇ ਇੱਕ ਉਧਰ ਪਏ ਆ, ਇੱਕ ਉਧਰ ਪਏ ਆ। ਮੈਂ ਇਸ ਬੰਦੇ ਤੇ ਸੁਬਾਹ ਭੋਗਣਾ ਸੀ, ਇਹਨੇ ਜਗ੍ਹਾ ਦੁੱਧ ਚੋਣਾ ਸੀ, ਇਹਨੇ ਤੇ ਸੁਬਾਹ ਇਹ ਕੰਮ ਕਰਨਾ ਸੀ। ਇਹ ਸਾਰੇ ਇੱਥੇ ਪਏ ਨੇ ਤੇ ਵਾਹ ਵੀ ਵਾਹ, ਲੋ ਦੱਸੋ ਗੱਲ ਕਰਨ ਵਾਲੀ ਇਹਨਾਂ ਦੀ। ਰਾਤੋਂ ਪਲੈਨਿੰਗਾਂ ਕੁਝ ਹੁੰਦੀਆਂ ਨੇ, ਸੁਬਾਹ ਬੰਦਾ ਕਿੱਥੇ ਹੁੰਦਾ। ਜੀ ਬਿਲਕੁਲ ਜੀ, ਇਹ ਅੱਲਾਹ ਤਾਲਾ ਨੇ ਜੋ ਕਿਸਮਤ ਵਿੱਚ ਲਿਖ ਦਿੱਤਾ ਹੈ।